ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 13 ਮਈ 2019 30 ਵਿਸਾਖ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, आरसीएन केबल, बेल 5 केबल इन कैनेडा, roku, जादू बॉक्स, शावा, फेसबुक टीवी 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜੋ ਅਸੀਂ ਐਵਰੀਡੇ YouTube ਰਾਹੀਂ ਤੁਹਾਡੇ ਨਾਲ ਲਾਈਵ ਹੁੰਦੇ ਸੀ, ਜੋ ਪ੍ਰੋਗਰਾਮ ਸਾਡੇ ਸੱਚੋ ਸੱਚ ਜਾਂ ਦੂਸਰੇ ਵੀ ਸਾਡੇ ਪ੍ਰੋਗਰਾਮ ਲਾਈਵ ਹੁੰਦੇ ਸੀ, ਉਹ ਕੁਝ ਦਿਨਾਂ ਵਾਸਤੇ ਨਹੀਂ ਚੱਲਣਗੇ। ਸੋ ਤੁਸੀਂ ਸਾਡੇ ਨਾਲ ਫੇਸਬੁੱਕ ਰਾਹੀਂ ਜੁੜ ਸਕਦੇ ਹੋ ਜਾਂ ਸਾਡੇ ਰਿਕਾਰਡਡ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ। ਔਰ ਅਸੀਂ ਇਹ ਵੀ ਸਾਂਝ ਪਾ ਦੇਣੀ ਚਾਹਾਂਗੇ ਕਿ ਤੁਸੀਂ ਐਪ ਸਟੋਰ ਜਾਂ ਐਂਡਰੋਇਡ ਤੇ ਤੁਸੀਂ ਟੀਵੀ 84 ਦੀ ਐਪ ਨੂੰ ਡਾਊਨਲੋਡ ਕਰਕੇ ਤੁਸੀਂ ਇਸ ਨੂੰ ਦੇਖ ਸਕਦੇ ਹੋ। 24 ਆਵਰ ਤੁਸੀਂ ਟੀਵੀ 84 ਦੀ ਜੋ ਲਾਈਵ ਸਟ੍ਰੀਮ ਨੂੰ ਤੁਸੀਂ ਦੇਖ ਸਕਦੇ ਹੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਜਿਸ ਤਰ੍ਹਾਂ ਕਿ ਅੱਜ ਮੰਡੇ ਦਾ ਦਿਨ ਹੈ। ਸੋ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਕਦੇ ਇਹ ਸੁਣਦੇ ਹੁੰਦੇ ਸੀ, ਹਰ ਇੱਕ ਦਾ ਵੱਖੋ ਵੱਖਰਾ ਅੰਦਾਜ਼ ਹੈ ਇਸ ਗੱਲ ਨੂੰ ਕਹਿਣ ਦਾ ਕਿ ਬਦਨਾਮ ਹੋਏ ਤਾਂ ਕਿਆ ਹੁਆ, ਨਾਮ तो हुआ ਜੀ, ਤੇ ਜਾਂ ਇਹ ਸੀ ਕਿ ਬਦਨਾਮ ਹੋਗੇ ਤਾਂ ਕਿਆ ਹੋਗਾ, ਨਾਮ तो होगा। ਸੋ ਮੈਂ ਸਮਝਦਾ ਵੀ ਮੋਦੀ ਨੇ ਦੁਨੀਆ ਦੇ ਵਿੱਚ ਜਿਹੜਾ ਬਦਨਾਮੀ ਦੇ ਵਿੱਚ ਨਾਮ ਖੱਟਣ 'ਚ ਨੋਬਲ ਪ੍ਰਾਈਜ਼ ਹਾਸਲ ਕਰ ਲਿਆ। ਔਰ ਅਖੀਰਲਾ ਜਿਹੜਾ ਨੋਬਲ ਪ੍ਰਾਈਜ਼ ਉਹਨੇ 2 ਦਿਨ 3 ਦਿਨ ਪਹਿਲਾਂ ਉਹਨੂੰ ਮਿਲਿਆ, ਉਹ ਸਾਇੰਸ ਦੇ ਵਿੱਚ ਮਿਲਿਆ, ਫਿਜ਼ਿਸਟ। ਔਰ ਕਿਉਂਕਿ ਅਕਸਰ ਉਹ ਮਨ ਕੀ ਬਾਤ ਆਪਣੇ ਆਪ ਨਾਲ ਹੀ ਬੈਠਾ ਨਾ ਮੰਨਾ ਕੁਰਰ ਕਰਨ ਵਾਲਾ, ਉਹ ਕਈ ਵਾਰ ਸਟੂਡੈਂਟਸ ਨੂੰ ਟਿਪਸ ਵੀ ਦਿੰਦਾ ਸੀ ਕਿ ਜੀ ਤੁਸੀਂ ਪਾਸ ਕਿਵੇਂ ਹੋਣਾ। ਤੇ ਹੁਣ ਉਹਨੇ ਫਿਜ਼ਿਕਸ ਦੀ ਟਿਪਸ ਦਿੱਤੀ ਔਰ ਉਹਨੇ ਇੱਕ ਇੰਟਰਵਿਊ ਜਿਹੜਾ ਕਿ ਨਿਊਜ਼ ਨੇਸ਼ਨ ਨੂੰ ਉਹਨੇ ਦਿੱਤਾ, ਉਹਦੇ 'ਚ ਉਹਨੇ ਐਸਾ ਇੰਕਸ਼ਾਫ ਕੀਤਾ ਜਿਹਨੇ ਦੁਨੀਆ ਦੇ ਸਾਇੰਸਦਾਨਾਂ ਨੂੰ ਵੀ ਸੋਚਣ 'ਤੇ ਲਾ ਦਿੱਤਾ ਹੈ ਕਿ ਇਹ ਚਾਹ ਵੇਚਣ ਵਾਲਾ ਬੰਦਾ ਜਿਹੜਾ ਹੈ ਇਹ ਇੰਨਾ ਜ਼ਬਰਦਸਤ ਸਾਇੰਟਿਸਟ ਕਿਵੇਂ ਪੈਦਾ ਹੋਇਆ ਇਸ ਪਲੈਨਟ 'ਤੇ। ਔਰ ਬਾਕੀ ਵੀ ਜਿੰਨੇ ਕੁ ਨੇ ਫਿਜ਼ਿਸਟ, ਨਿਊਟਨ ਤੋਂ ਲੈ ਕੇ ਆਇਨਸਟਾਈਨ ਤੱਕ, ਸਾਰੇ ਆਪਣੀਆਂ ਕਬਰਾਂ ਦੇ ਵਿੱਚ ਪਲਸੇਟੇ ਮਾਰ ਰਹੇ ਨੇ ਵੀ ਇਹਨੇ ਤਾਂ ਸਾਨੂੰ ਵੀ ਗਲਤ ਸਾਬਤ ਕਰ ਦਿੱਤਾ। ਹੁਣ ਜਦੋਂ ਅਸੀਂ ਅਕਸਰ ਰਡਾਰ ਲਫ਼ਜ਼ ਇਸਤੇਮਾਲ ਕਰਦੇ ਹਾਂ ਹੁਣ ਤਾਂ, ਕਿਉਂਕਿ ਗੱਡੀਆਂ ਦੇ ਵਿੱਚ ਵੀ GPS ਲੱਗਾ, ਸੜਕਾਂ ਦੇ ਉੱਤੇ ਰਡਾਰ ਗਨਸ ਲੱਗੀਆਂ ਹੁੰਦੀਆਂ, ਕਿਉਂਕਿ ਜੇ ਤੁਸੀਂ ਤੇਜ਼ ਗੱਡੀ ਭਜਾ ਰਹੇ ਹੋ ਤੇ ਉਹ ਹੁਣ ਉਹ ਨਹੀਂ ਹੈ ਵੀ ਹਰ ਇੱਕ ਨੇ ਰੋਕ ਕੇ ਹੀ ਦੇਖਣਾ ਜਾਂ ਹੱਥ 'ਚ ਕੋਈ ਫੜਿਆ ਹੋਇਆ ਮੀਟਰ, ਉਹ ਰਡਾਰ ਗਨਸ ਦੱਸ ਦਿੰਦੀਆਂ। ਮੌਸਮ ਅਸੀਂ ਹਰ 2 ਘੰਟੇ ਬਾਅਦ ਚੈੱਕ ਕਰਦੇ ਹਾਂ ਕਿਉਂਕਿ ਇਹ ਰਡਾਰ ਟੈਕਨੋਲੋਜੀ ਹੈ ਜਿਹੜੀ ਕਿ ਮੌਸਮ ਨੂੰ ਵੀ ਦੱਸਦੀ ਹੈ। ਇਸੇ ਤਰ੍ਹਾਂ ਜਹਾਜ਼ਾਂ ਦੀ ਮੂਵਮੈਂਟ, ਜਹਾਜ਼ ਰਾਣੀ ਔਰ ਇਹ ਸਾਰੇ ਜਿਹੜੇ ਨੇ ਇਹਦੇ ਨਾਲ ਜੁੜੇ ਹੋਏ ਨੇ। ਔਰ ਇਹਨੂੰ ਜਦੋਂ ਰਡਾਰ ਨੂੰ ਤੁਸੀਂ ਇਸ ਐਬਰੀਵੇਸ਼ਨ ਨੂੰ ਦੇਖਦੇ ਹੋ ਤੇ ਫਿਰ ਜ਼ਾਹਰ ਹੈ ਕਿ ਇਹ ਗੱਲ ਤਰੰਗਾਂ ਨਾਲ ਜੁੜੀ ਹੋਈ ਹੈ, ਅਸੀਂ ਵੇਵਸ ਕਹਿੰਦੇ ਹਾਂ। ਔਰ ਰੇਡੀਓ ਡਿਟੈਕਸ਼ਨ ਐਂਡ ਰੇਂਜਿੰਗ ਇਹ ਇਹਦੀ ਐਗਜ਼ੈਕਟ ਐਬਰੀਵੇਸ਼ਨ ਹੈ, ਕਿਉਂਕਿ ਰਡਾਰ ਇੰਨਾ ਕਾਮਨ ਹੋ ਗਿਆ ਵੀ ਬਹੁਤਿਆਂ ਨੂੰ ਲੱਗਦਾ ਸ਼ਾਇਦ ਇਹ ਇੱਕ ਲਫ਼ਜ਼ ਹੈ, ਲੇਕਿਨ ਇਹ ਜਿਹੜਾ ਇਸ ਨੂੰ ਜਿਹੜਾ ਰੇਡੀਓ ਜਿਹੜੀ ਹੈ ਉਹਦੀ ਡਿਟੈਂਸ਼ਨ ਰੇਂਜਿੰਗ ਹੈ ਕਿ ਵੀ ਉਹ ਕਿੱਥੋਂ ਕੀ ਵੇਵਸ ਆਈਆਂ। ਔਰ ਇਹਦੀ ਜਿਹੜੀ ਸਿੰਪਲ ਜੇ ਆਮ ਬੰਦੇ ਦੀ ਜ਼ਬਾਨ 'ਚ ਇਹਨੂੰ ਕਹਿਣਾ ਹੋਏ ਕਿ ਵੀ ਤੁਸੀਂ ਇੱਕ ਨਿਸ਼ਚਿਤ ਫ੍ਰੀਕੁਐਂਸੀ ਦੇ ਉੱਤੇ ਰੇਡੀਓ ਵੇਵਸ ਛੱਡਦੇ ਹੋ ਔਰ ਉਹ ਜਾ ਕੇ ਉਹਨੂੰ ਪੈਨੀਟ੍ਰੇਟ ਕਰਦੀਆਂ, ਬਦਲਾਂ ਨੂੰ ਵੀ ਪੈਨੀਟ੍ਰੇਟ ਕਰਕੇ ਜਾਂਦੀਆਂ। ਜੈਸੇ ਜਹਾਜ਼ਾਂ ਦੀ ਤੁਸੀਂ ਮੂਵਮੈਂਟ ਦੇਖਣੀ ਹੈ ਔਰ ਮੌਸਮ ਬਾਰੇ ਵੀ ਇਵੇਂ ਹੁੰਦਾ ਔਰ ਉਹ ਉਸੇ ਤਰ੍ਹਾਂ ਹੀ ਪੈਨੀਟ੍ਰੇਟ ਕਰਕੇ ਜਾਂਦੀਆਂ ਤੇ ਉਹ ਵਾਪਸ ਆ ਜਾਂਦੀਆਂ। ਉਹਨੂੰ ਕੈਚ ਕਰਨ ਦੀ ਤੁਹਾਡੇ ਕੋਲ ਟੈਕਨੀਕ ਹੁੰਦੀ ਹੈ, ਉਹੀ ਰਡਾਰ ਹੈ ਕਿ ਜਿਹਨੇ ਜਿਹੜੀਆਂ ਨੇ ਰੇਡੀਓ ਵੇਵਸ ਇੱਕ ਨਿਸ਼ਚਿਤ ਫ੍ਰੀਕੁਐਂਸੀ ਦੇ ਉੱਤੇ ਛੱਡਣੀਆਂ ਨੇ ਔਰ ਫਿਰ ਉਹਨਾਂ ਨੂੰ ਵਾਪਸ ਜਿਹੜਾ ਹੈ ਉਹ ਡਿਟੈਕਟ ਕਰਨਾ, ਇਹੀ ਰਡਾਰ ਹੈ। ਔਰ ਇਸੇ ਤਰ੍ਹਾਂ ਜਹਾਜ਼ਾਂ ਦੇ ਐਂਗਲ ਤੋਂ
ਜਿਹੜੇ ਨੇ ਸਿਰਫ ਰਸ਼ੀਆ ਔਰ ਅਮਰੀਕਾ ਦੇ ਕੋਲ, ਜਿਨ੍ਹਾਂ ਨੂੰ ਸਟੈਲਥ ਟੈਕਨੋਲੋਜੀ ਕਹਿੰਦੇ ਨੇ, ਸਟੀਲ ਤੋਂ ਆਇਆ ਚੋਰੀ, ਜੀ ਇਹਨਾਂ ਦੇ ਕੋਲ ਹੀ ਉਹ ਜਹਾਜ਼ ਨੇ, ਅਮਰੀਕਾ ਔਰ ਰੂਸ ਦੇ ਕੋਲ ਸਟੈਲਥ ਟੈਕਨੋਲੋਜੀ ਵਾਲੇ, ਜਿਹੜੇ ਜਦੋਂ ਉੱਡਦੇ ਨੇ ਸਟੈਲਥ ਜਹਾਜ਼, ਉਹਨੂੰ ਰਡਾਰ ਡਿਟੈਕਟ ਨਹੀਂ ਕਰ ਸਕਦਾ। ਸੋ ਜ਼ਾਹਰ ਹੈ ਕਿ ਉਹਦੇ 'ਚ ਉਹਨਾਂ ਨੇ ਇਸ ਕਿਸਮ ਦੀਆਂ ਅੱਗੋਂ ਸੁਪਰ ਵੇਵਸ ਛੱਡੀਆਂ ਨੇ ਕਿ ਜਿਹੜੀਆਂ ਈਵਨ ਰਡਾਰ ਜਿਨ੍ਹਾਂ ਨੂੰ ਮੋਨੀਟਰ ਕਰਨ ਦੇ ਲਈ ਛੱਡਦਾ, ਉਹ ਉਹਨਾਂ ਨੂੰ ਵੀ ਕਨਫਿਊਜ਼ ਕਰ ਦਿੰਦੀ ਹੈ, ਔਰ ਇਸ ਲਈ ਉਹ ਨਹੀਂ ਆ। ਦੂਸਰੀ ਜਿਹੜੀ ਟੈਕਨੀਕ ਹੈ ਉਹਦੇ 'ਚ ਇਹੀ ਹੁੰਦਾ ਹੈ ਕਿ ਵੀ ਰਡਾਰ ਸਰਟਨ, ਜਿਵੇਂ ਹੁਣ ਮੈਂ ਅੱਜ ਵਾਸ਼ਿੰਗਟਨ ਤੋਂ ਬੈਕ ਫਲਾਈ ਕੀਤਾ ਹੈ ਨਿਊਯਾਰਕ ਜੀ, ਔਰ ਜ਼ਾਹਰ ਹੈ ਕਿ ਇਹ ਬੇਸ਼ੱਕ ਫਲਾਈ 1.5 ਘੰਟੇ ਦੀ ਹੈ, ਪਰ ਇਹ ਹੁਣ ਆਮ ਜਹਾਜ਼ ਤੁਸੀਂ 30,000 32,000 ਜਦੋਂ ਤੁਸੀਂ ਕੈਲੀਫੋਰਨੀਆ ਜਾਂਦੇ ਹੋ ਜਾਂ ਦੂਜੇ 32 ਤੋਂ ਉੱਪਰ ਫਲਾਈ ਕਰਦੇ ਨੇ, ਉਹ ਪਹਿਲਾਂ ਇੱਕ ਜਾਂਦੇ ਨੇ ਫਿਰ ਅਪ ਜਾਂਦੇ ਨੇ। ਇਹਦੇ 'ਚ ਤੁਸੀਂ ਦੇਖਦੇ ਹੋ ਕਿ ਵੀ ਇਹ ਆਲਮੋਸਟ ਤੁਸੀਂ ਥੱਲੇ ਦੇਖ ਸਕਦੇ ਹੁੰਦੇ ਹੋ, ਕਿਉਂਕਿ ਜਿੰਨਾ ਟਾਈਮ ਚੜ੍ਹਨ ਤੇ ਉਤਰਨ ਦਾ ਹੁੰਦਾ ਉਨੇ ਤੱਕ ਤੇ ਪਹੁੰਚ ਜਾਣਾ ਹੁੰਦਾ। ਸੋ ਇਹ ਜ਼ਾਹਰ ਹੈ ਕਿ ਵੀ ਦੂਸਰੀ ਟੈਕਨੀਕ ਜਿਹੜੀ ਰਡਾਰਸ ਦੇ ਕੋਲ ਹੁੰਦੀ ਹੈ, ਕਿਉਂਕਿ ਉਹਨਾਂ ਨੇ ਹਾਇਰ ਲੈਵਲ ਤੇ ਕਲਾਊਡਸ ਤੋਂ ਵੀ ਉੱਪਰ ਜਾਣਾ ਹੁੰਦਾ ਜਦੋਂ ਵੀ ਉਹਨਾਂ ਨੇ ਜਹਾਜ਼ ਡਿਟੈਕਟ ਕਰਨੇ ਨੇ। ਪਰ ਜੇ ਤੁਹਾਡੇ ਕੋਲ ਤੁਸੀਂ ਜਹਾਜ਼ ਲੋ ਫਲਾਈ ਕਰਦੇ ਹੋ, ਜਿਹਦਾ ਡੇਂਜਰ ਵੀ ਹੁੰਦਾ ਹੈ, ਕਿਉਂਕਿ ਉਹ ਉਹਨਾਂ ਦੀਆਂ ਜਿਹੜੀਆਂ ਇੱਕ ਗਨਸ ਜਿਨ੍ਹਾਂ ਨੂੰ ਕਹਿੰਦੇ ਸੀ, ਉਹਦੀਆਂ ਗਨ ਸ਼ਾਟਸ ਵੀ ਆ ਜਾਂਦੇ ਨੇ। ਲੇਕਿਨ ਜੇ ਕੋਈ ਬਹੁਤ ਡੇਅਰ ਡੈਵਲਰੀ ਕਰੇ ਤੇ ਕਈ ਵਾਰੀ ਉਹਨਾਂ ਨੂੰ ਰਡਾਰ ਡਿਟੈਕਟ ਨਹੀਂ ਕਰ ਸਕਦਾ ਜੇ ਲੋ ਫਲਾਈਂਗ ਨੇ। ਸੋ ਇੰਨੀ, ਕਿਉਂਕਿ ਮੈਂ ਵੀ ਕੋਈ ਇਸ ਫੀਲਡ, ਮੇਰਾ ਫੀਲਡ ਨਹੀਂ ਹੈ, ਮੈਂ ਕੋਈ ਇਸ ਤੇ ਦਾਅਵੇ ਨਾਲ ਨਹੀਂ ਕਹਿ ਸਕਦਾ, ਪਰ ਇੰਨਾ ਕੁ ਲੇਮੈਨ ਦੇ ਤੌਰ ਤੇ ਜਦੋਂ ਤੁਸੀਂ ਪ੍ਰੀ ਮੈਡੀਕਲ ਲੈਵਲ ਤੱਕ ਦੀ ਫਿਜ਼ਿਕਸ ਪੜ੍ਹੀ ਹੁੰਦੀ ਹੈ, ਜਾਂ ਆਮ ਬੰਦੇ ਜਿਹੜੇ ਥੋੜੇ ਬਹੁਤ ਦੇਖਦੇ ਨੇ, ਉਹਨਾਂ ਨੂੰ ਇਹ ਪਤਾ ਹੁੰਦਾ। ਹੁਣ ਜਿਹੜਾ ਮੋਦੀ ਨੇ ਜਿਹੜਾ ਨੋਬਲ ਪ੍ਰਾਈਜ਼ ਜਿੱਤਿਆ ਹੈ ਫਿਜ਼ਿਕਸ ਦੇ ਫੀਲਡ ਦੇ ਵਿੱਚ, ਉਹਨੇ ਇਸ ਨਿਊਜ਼ ਨੇਸ਼ਨ ਨੂੰ ਇੰਟਰਵਿਊ ਦਿੱਤਾ, ਔਰ ਇੰਟਰਵਿਊ ਦੇ ਵਿੱਚ ਮੈਂ ਹੁਣ ਔਰ ਇਹਦੇ ਲਈ ਮੈਂ BBC ਪੰਜਾਬੀ ਸਰਵਿਸ ਦੀ ਸਟੋਰੀ ਇਸਤੇਮਾਲ ਕਰ ਰਿਹਾ ਤਾਂ ਕਿ ਅੰਗਰੇਜ਼ੀ 'ਚ ਮੈਨੂੰ ਪੜ੍ਹ ਕੇ ਫਿਰ ਉਹਦੀ ਪੰਜਾਬੀ ਨਾ ਕਰਨੀ ਪਏ, ਉਹਦੇ 'ਚ ਵਕਤ ਵੀ ਜ਼ਾਇਆ ਹੁੰਦਾ। ਹੁਣ ਇਹ ਜਿਹੜਾ ਮੋਦੀ 5 ਸਾਲ 'ਚ ਉਹਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ, ਜ਼ਾਹਰ ਹੈ ਇਹ ਵੀ ਉਹਨੇ ਰਿਕਾਰਡ ਬਣਾਇਆ, ਟਵੀਟ ਕਰਦਾ ਹੈ। ਹੁਣ ਉਹਨੂੰ ਤਾਂ ਉਹਦੀਆਂ ਡਿਗਰੀਆਂ ਵੀ ਜਾਲੀ, ਤਾਂ ਗਿਆ ਵੀ ਨਹੀਂ ਸਕੂਲੇ, ਲੇਕਿਨ ਮਤਲਬ ਇਹ ਤਾਂ ਜ਼ਰੂਰ ਹੈ ਕਿ ਮਗਰਮੱਛ ਦਾ ਬੱਚਾ ਫੜ ਕੇ ਘਰ ਲੈ ਆਇਆ ਸੀ, ਮਾਂ ਨੂੰ ਕਿਹਾ, ਮਾਂ ਨੇ ਕਿਹਾ ਨਾ 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 ਇਹਦੀ ਮਾਂ ਰੋਏਗੀ, ਇਹਨੂੰ ਤੂੰ ਵਾਪਸ ਛੱਡ ਆ। ਫਿਰ ਉਹਨੇ ਮਗਰਮੱਛ ਦੇ ਨਾਲ ਲੜਾਈ ਵੀ ਕੀਤੀ ਪਾਰਕ ਉਹਦੇ 'ਚ, ਛੱਪੜ 'ਚ ਵੜ ਕੇ। ਸੋ ਉਹ ਇੱਕ ਆਪਣੀ ਥਾਂ ਤੇ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨੇ ਇੱਕ ਅਕਸ਼ੇ ਕੁਮਾਰ ਨੂੰ ਇੰਟਰਵਿਊ ਦਿੱਤਾ, ਨਾਨ ਪੋਲੀਟੀਕਲ, ਔਰ ਉਹਦੇ 'ਚ ਇਹੀ ਸੀ ਕਿ ਵੀ ਤੂੰ ਛਤਰੀ ਦੀ ਛਾਂ ਕਰ ਵੇ, ਮੈਂ ਅੰਬ ਚੂਪਦਾ ਜਾਵਾਂ। ਦੱਸਿਆ, ਮੈਂ ਉਹਨੇ ਪੁੱਛਿਆ ਅੰਬ ਤੂੰ ਕਿਵੇਂ ਚੂਪਦਾ ਹੈ, ਮੈਂ ਬੇਸਨ ਤੇ ਖਲੋ ਕੇ ਚੂਪਦਾ। ਸੋ ਉਹਦੇ ਤੇ ਫਿਰ ਜਿਹੜਾ ਉਸ ਦੀ ਪੰਜਾਬੀ ਵਾਲੇ ਮਾਲਵੇ 'ਚ ਕਹਿੰਦੇ ਨੇ ਜਿਹੜੀ ਰੀਲ ਬਣਾਈ ਖਾਸ ਤੌਰ ਤੇ ਰਵੀਸ਼ ਕੁਮਾਰ ਨੇ ਕਿ ਵੀ ਚੰਗਾ ਨਾਨ ਪੋਲੀਟੀਕਲ ਗਪੌੜ, ਪਰ ਉਹਨੂੰ ਲੱਗਾ ਕਿ ਵੀ ਇਹ ਜਿੱਦਣ ਉਹਦੀ ਖਬਰ ਨਾ ਲੱਗੇ, ਅਜੇ ਤਾਂ ਤਾਜ਼ਾ ਉਹਦਾ ਬਾਲਾਕੋਟ ਵਾਲੇ ਹੋਰ ਵੀ ਕਈ ਝੂਠ ਫੜੇ ਗਏ। ਲੇਕਿਨ ਹੁਣ ਉਹਨੇ ਜਿਹੜਾ ਇੰਟਰਵਿਊ ਇਸ ਨੂੰ ਨਿਊਜ਼ ਨੇਸ਼ਨ ਨੂੰ ਦਿੱਤਾ, ਉਹਦੇ 'ਚ ਉਹਨੇ ਜਿਹੜਾ ਸਵਾਲ ਪੁੱਛਿਆ ਪੱਤਰਕਾਰ ਨੇ, ਉਹਨੇ ਕਿਹਾ ਜੀ ਜਦੋਂ ਜਵਾਨ ਹਮਲਾ ਕਰ ਰਹੇ ਸੀ ਤਾਂ ਕੀ ਤੁਸੀਂ ਸੌਂ ਸਕੇ ਸੀ, ਤੁਹਾਨੂੰ ਨੀਂਦ ਆਈ ਜਦੋਂ ਜਵਾਨਾਂ ਨੇ? ਹੁਣ ਜਿਸ ਗੱਲ ਨੇ ਮੋਦੀ ਨੂੰ ਜਿਹੜਾ ਉਹ ਫਿਜ਼ਿਕਸ ਦੇ ਵਿੱਚ ਨੋਬਲ ਪ੍ਰਾਈਜ਼ ਦਿਵਾਇਆ, ਉਹਦਾ ਮੋਦੀ ਦਾ ਜਵਾਬ ਹੈ, ਕਹਿੰਦਾ ਮੈਂ ਦਿਨ ਭਰ ਰੁੱਝਿਆ ਹੋਇਆ ਸੀ, ਮਤਲਬ ਰਾਤੀ 9 ਵਜੇ ਹਵਾਈ ਹਮਲਿਆਂ ਦੀਆਂ ਤਿਆਰੀਆਂ ਦਾ ਰਿਵਿਊ ਕੀਤਾ ਗਿਆ। ਮੈਨੂੰ ਜ਼ਾਹਰ ਹੈ PMO ਆਫਿਸ ਜਿਹੜੇ ਜਨਰਲ ਆਏ ਹੋਣਗੇ 에ਅਰ ਫੋਰਸ ਦੇ ਵੀ, ਗਰਾਊਂਡ ਵਾਲੇ ਵੀ, ਜਿਹੜੇ ਇਨਫੈਂਟਰੀ, ਕਿਉਂਕਿ ਰੀਟੈਲੀਏਸ਼ਨ ਕੁਝ ਵੀ ਹੋ ਰਿਵਿਊ ਕੀਤਾ ਗਿਆ। ਫਿਰ 12 ਵਜੇ ਕੀਤਾ ਗਿਆ, ਪਹਿਲਾਂ 9 ਵਜੇ ਰਿਵਿਊ ਕੀਤਾ, ਫਿਰ 12 ਵਜੇ। ਸਾਡੇ ਸਾਹਮਣੇ ਸਮੱਸਿਆ ਸੀ ਜਿਹੜੀ ਇੱਕ ਮੁਸ਼ਕਲ ਆਈ, ਬਹੁਤ ਵੱਡੀ ਮੁਸ਼ਕਲ ਸੀ, ਔਰ ਮੋਦੀ ਦਾ ਸਾਇੰਟਿਸਟ, ਉਹਨੇ ਐਸੀ ਉਹ ਹੱਲ ਕੀਤੀ। ਉਹ ਮੁਸ਼ਕਲ ਕੀ ਸੀ, ਉਸ ਸਮੇਂ ਮੌਸਮ ਅਚਾਨਕ ਖਰਾਬ ਹੋ ਗਿਆ, ਬਹੁਤ ਮੀਂਹ ਪੈ ਰਿਹਾ ਸੀ, ਔਰ ਜਿਹੜੇ ਮਾਹਿਰ ਸੀ ਯਾਨੀ ਜਨਰਲ ਜਾਂ ਦੂਜੇ ਸਾਰੇ ਪਤਾ ਨਹੀਂ ਕਿੰਨੇ ਐਕਸਪਰਟ ਇਕੱਠੇ ਹੋਏ ਸੀ, ਮਾਹਿਰ ਹਮਲੇ ਦੀ ਤਰੀਕ ਬਦਲਣੀ ਚਾਹੁੰਦੇ ਸੀ। ਉਹਨਾਂ ਨੇ ਕਿਹਾ ਜੀ ਵੀ ਬੱਦਲ ਹੋ ਰਹੇ ਪੈ ਰਹੇ ਨੇ, ਔਰ ਇਹ ਤਾਂ ਠੀਕ ਨਹੀਂ ਹੋਣਾ, ਸਾਡੇ ਨਿਸ਼ਾਨੇ ਨਹੀਂ ਠੀਕ ਲੱਗਣੇ, ਔਰ ਬਦਲ ਨੇ, ਔਰ ਇਹਨੂੰ ਤਰੀਕ ਬਦਲ ਦਿਓ, ਅੱਜ ਨਾ ਅਟੈਕ ਕਰੀਏ, ਕਿਸੇ ਹੋਰ ਦਿਨ ਕਰ। ਪਰ ਮੈਂ ਕਿਹਾ ਇੰਨੇ ਬੱਦਲ ਹਨ, ਮੀਂਹ ਪੈ ਰਿਹਾ, ਇੱਕ ਫਾਇਦਾ ਹੋ ਸਕਦਾ, ਅਸੀਂ ਪਾਕਿਸਤਾਨੀ ਰਡਾਰ ਤੋਂ ਬਚ ਸਕਦੇ ਹਾਂ।
ਕਹਿੰਦੇ ਮੀਂਹ ਦਾ ਫਾਇਦਾ ਇਹ ਹੋਣਾ ਹੈ ਕਿ ਵੀ ਉਹਨਾਂ ਦੇ ਰਡਾਰ ਨੂੰ ਨਹੀਂ ਨਜ਼ਰ ਆਉਣਾ, ਉਹਨਾਂ ਦੇ ਰਡਾਰ ਤੇ ਵੀ ਮੀਂਹ ਪੈ ਰਿਹਾ ਹੋਣਾ ਨਾ, ਉਹ ਗਿੱਲਾ ਹੋ ਜਾਣਾ ਜਿਵੇਂ ਸੋ ਉਹ ਗਿੱਲੇ 'ਚ ਉਹਨੂੰ ਦਿਸਣਾ ਨਹੀਂ ਹੈ। ਸਾਰੇ ਸ਼ਸ਼ੋ ਪੰਜ ਵਿੱਚ ਸਨ, ਕੀ ਕਰੀਏ ਸਾਰੇ ਅਨਸਰਟਨ। ਫਿਰ ਮੈਂ ਕਿਹਾ ਬੱਦਲ ਹਨ, ਜਾਓ ਅਤੇ ਤੁਰ ਪਏ। ਹੁਣ ਕਹਿ ਜੇ ਉਹਨਾਂ ਨੂੰ, ਮੈਂ ਕਿਹਾ ਵੀ ਇਹ ਬਦਲਾਂ 'ਚ ਫਾਇਦਾ ਸਾਨੂੰ, ਤੁਸੀਂ ਜਾਓ ਔਰ ਚਲੇ ਜਾਓ। ਹੁਣ ਗੱਲ ਦੇਖਣ ਵਾਲੀ ਇਹ ਹੈ ਕਿ ਵੀ ਸਾਰੇ ਦੁਨੀਆ ਭਰ ਦੇ ਸਾਇੰਟਿਸਟ ਔਰ ਜਿਹੜੇ ਇਹਦੇ ਵੀ ਨਾਲ ਲੱਗੇ ਹੋਏ ਨੇ, ਜਿਹੜੇ ਸੋ ਕਾਲਡ ਸਾਇੰਟਿਸਟ ਨੇ, ਉਹਨਾਂ ਨੂੰ ਵੀ ਸ਼ਰਮ ਆਈ ਕਿ ਵੀ ਇਹ ਤਾਂ ਬਿਲਕੁਲ ਹੀ ਨੇ ਜਲੂਸ ਕੱਢਤਾ। ਜਿੰਨਾ ਹੁਣ ਤੱਕ ਤੋਤਾ ਪੜਾਇਆ ਸੀ, ਹੁਣ ਤਾਂ ਤੋਤਾ ਜਿਹੜਾ ਗਾਲਾਂ ਕੱਢਣ ਲੱਗ ਗਿਆ ਵੀ ਜਿਹੜਾ ਬਿਲਕੁਲ ਹੀ ਉਹ ਗਾਲਾਂ ਦੀ ਗੱਲ ਇਹ ਹੈ ਵੀ ਉਹ ਕੋਈ ਤੋਤਾ ਕਿਸੇ ਨੇ ਛੁੱਟੀ ਤੇ ਜਾਣਾ ਸੀ ਤੇ ਉਹ ਚਾਰ ਦਾ ਕੋਈ ਦੋਸਤ ਥਾਣੇਦਾਰ ਸੀ ਤੇ ਉਹ 4 ਦਿਨ ਉਹਦੇ ਕੋਲ ਛੱਡ ਗਿਆ ਕਿ ਵੀ ਤੂੰ ਤਾਂ ਹੁਣ ਥਾਣੇਦਾਰ ਨੇ ਕਿਹੜਾ ਘਰ ਰਹਿਣਾ ਸੀ, ਉਹਨੇ ਥਾਣੇ 'ਚ ਲਿਆ ਕੇ ਲਟਕਾ ਦਿੱਤਾ ਉਹ ਆਪਣਾ ਪਿੰਜਰਾ। ਔਰ ਜਦੋਂ ਉਹ ਵਾਪਸ ਆਇਆ ਬੰਦਾ, ਉਹਨੇ ਤੋਤਾ ਲਿਆ ਤੇ ਤੋਤਾ ਜਦੋਂ ਹੀ ਉਹਨੇ ਪਿੰਜਰੇ ਨੂੰ ਲੈ ਕੇ ਘਰ ਲਿਆਇਆ ਤੇ ਉਹ ਤੋਤਾ ਕਹਿੰਦਾ ਲੰਮੇ ਪਾ ਕੇ ਕੁੱਟੋ, ਲੰਮੇ ਪਾ ਕੇ ਕੁੱਟੋ। ਉੱਥੇ ਰਿਹਾ ਹੁਣ ਸਾਰਾ ਦਿਨ ਇਹੀ ਕੁਝ ਪੁਲਿਸ ਵਾਲੇ ਕਰਦੇ ਸੀ। ਸੋ ਇਹਨੇ ਪੜਿਆ ਪੜਾਇਆ ਹੁਣ ਤੱਕ ਬੋਲਦਾ ਹੈ, ਪਰ ਇਹ ਉਹਨੇ ਜ਼ਰਾ ਇੰਟਰਵਿਊ 1 to 1 ਫਿਰ ਉਹਨੇ ਦੱਸਿਆ ਕਿ ਜੀ ਮੈਂ ਤਾਂ ਜਨਰਲਾਂ ਨੂੰ ਔਰ ਉਹਨਾਂ ਦੇ ਐਕਸਪਰਟਸ ਨੂੰ ਵੀ ਜਿਹੜਾ ਉਹ ਹਦਾਇਤ ਕੀਤੀ ਜਾਓ। ਔਰ ਦੂਜਾ ਉਹਦੇ ਤੇ ਇੱਕ ਕਮੇਡੀਅਨ ਨੇ ਇਹ ਕਮੈਂਟ ਕਿਹਾ, ਕਹਿੰਦਾ ਜੀ ਹੁਣ ਇੱਕੋ ਹੀ ਗੱਲ ਬਾਕੀ ਰਹਿ ਗਈ ਮੋਦੀ ਦੀ ਇਸ ਬਾਲਾਕੋਟ ਹਮਲੇ ਬਾਰੇ, ਔਰ ਉਹ ਇਹ ਹੈ ਕਿ ਹੁਣ ਮੋਦੀ ਨੇ ਅੱਗੋਂ ਇਹ ਕਹਿਣਾ ਕਿ ਜਿਹਨੇ ਜਾ ਕੇ ਉਹ ਬੰਬ ਠੀਕ ਨਿਸ਼ਾਨੇ ਤੇ ਸੁੱਟੇ ਉਹ ਪਾਇਲਟ ਮੈਂ ਹੀ ਸੀ। ਮੈਂ ਪਾਇਲਟਾਂ ਨੂੰ ਵੀ ਕਿਹਾ ਵੀ ਪਿੱਛੇ ਹੋ ਜਾਓ, ਤੁਹਾਡੇ ਤੋਂ ਨਹੀਂ ਨਿਸ਼ਾਨਾ ਲੱਗਣਾ, ਇਹ ਮੈਂ ਮਗਰਮੱਛ ਦਾ ਬੱਚਾ ਫੜਿਆ ਹੋਇਆ ਛੱਪੜ ਚੋਂ, ਔਰ ਮੈਨੂੰ ਪਤਾ ਵੀ ਇਹ ਕਿਵੇਂ ਕਰਨਾ। ਹੁਣ ਇਸ ਸਾਰੇ ਨੂੰ ਤੁਸੀਂ ਕਿਸ ਅੰਦਾਜ਼ 'ਚ ਦੇਖਦੇ ਹੋ? ਹੁਣ ਜਿੰਨੇ ਉਹਨਾਂ ਦੇ ਆਪਣੇ ਐਕਸਪਰਟ ਨੇ, ਔਰ ਪਹਿਲਾਂ ਤਾਂ ਉਹਨੇ ਇਹ ਆਪਣੇ ਟਵਿੱਟਰ ਅਕਾਊਂਟ ਤੇ ਵੀ ਕਰਤਾ ਉਹਨਾਂ ਦੇ ਜਿਹੜੇ ਬੀਜੇਪੀ ਨੇ, ਫਿਰ ਜਦੋਂ ਇਸ ਦੇ ਉੱਤੇ ਪੂਰਾ ਮਜ਼ਾਕ ਬਣਿਆ ਚਾਰ ਚੁਫੇਰੇ, ਹੁਣ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਡਿਲੀਟ ਕਰ ਦਿੱਤਾ। ਔਰ ਦੂਸਰੇ, ਔਰ ਇਹਨਾਂ ਦੇ ਇੱਕ ਵੱਡੇ ਸਾਇੰਟਿਸਟ ਨੇ ਪਲਵ ਬਾਗਲਾ, ਉਹਨਾਂ ਨੇ ਕਿਹਾ ਵੀ ਇਹ ਬਿਲਕੁਲ ਗਲਤ ਹੈ, ਇਹ ਰਡਾਰ ਨੂੰ ਬਦਲਾਂ ਨਾਲ ਕੋਈ ਨਹੀਂ ਫਰਕ ਨਹੀਂ ਪੈਂਦਾ, ਇਹਦੀਆਂ ਸੂਖਮ ਤਰੰਗਾਂ ਬਦਲਾਂ ਨੂੰ ਵਿੰਨ ਕੇ ਜਾਂਦੀਆਂ ਨੇ ਤੇ ਜਹਾਜ਼ਾਂ ਦੀ ਟੋਹ ਲਾਉਂਦੀਆਂ ਨੇ। ਮੋਦੀ ਦਾ ਇਹ ਬਿਆਨ ਤਕਨੀਕੀ ਪੱਖੋਂ ਬਿਲਕੁਲ ਗਲਤ ਹੈ। ਔਰ ਇਹ ਸਾਰੇ ਤੋਂ ਜਿਹੜਾ ਜ਼ਾਹਰ ਹੈ ਕਿ ਵੀ ਉਹਨਾਂ ਦਾ ਈਵਨ ਪੋਲੀਟੀਕਲੀ ਖਾਸ ਤੌਰ ਤੇ ਇੰਡੀਅਨ CPI ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਨੇ ਸੀਤਾਰਾਮ ਯੈਚੂਰੀ, ਉਹਨਾਂ ਦਾ ਬਿਆਨ ਹੈ। ਔਰ ਉਮਰ ਅਬਦੁੱਲਾ ਔਰ ਮਹਿਬੂਬਾ ਮੁਫਤੀ ਜਿਹੜੇ ਢੀਕ ਹੀ ਰਹੇ ਸੀ ਕਿ ਵੀ ਹੁਣ ਕੁਛ ਨਾ ਕੁਛ ਇਹਨੇ ਹੋਰ ਕਰਨਾ ਹੈ, ਔਰ ਪਹਿਲਾਂ ਉਹਨਾਂ ਨੂੰ ਐਂਟਾਈ ਨੇਸ਼ਨ ਬਣਾ ਚੁੱਕਾ ਹੈ। ਔਰ ਉਹਦੇ ਚ ਜਿਹੜਾ ਉਹਨੇ ਕਿਹਾ ਯੈਚੂਰੀ ਨੇ, ਉਹਨੇ ਕਿਹਾ ਜੀ ਟਰੂਲੀ ਸ਼ੇਮਫੁਲ ਕਿ ਵੀ ਇਹ ਤੋਂ ਵੱਡੀ ਕੀ ਸ਼ਰਮ ਦੀ ਗੱਲ ਹੋ ਸਕਦੀ ਹੈ ਕਿ ਪ੍ਰਾਈਮ ਮਿਨਿਸਟਰ ਕੀ ਅਗਵਾਈ ਦੇ ਰਿਹਾ, ਕਿਦਾਂ ਦੇ ਉੱਥੇ ਸਾਇੰਟਿਸਟ ਜੰਮਣੇ ਨੇ। ਔਰ ਉਹਦੇ ਚ ਉਹਨਾਂ ਨੇ ਜਿਹੜਾ ਐਗਜ਼ੈਕਟ ਸੀਤਾਰਾਮ ਯੈਚੂਰੀ ਦਾ ਬਿਆਨ ਹੈ, ਮੋਸਟ ਇੰਪੋਰਟੈਂਟਲੀ Sitaram Yechury described the Prime Minister's remarks as shameful, most importantly because they insult our Air Force as being ignorant and unprofessional. The fact that he is talking about all this is itself anti-national. No patriot would do this. ਵੀ ਉਹ ਕੱਲਾ ਇਹ ਨਹੀਂ ਕਿ ਸਾਇੰਸ ਨੂੰ ਗਲਤ ਸਾਬਤ ਕਰ ਰਿਹਾ, ਆਪਣੇ 에ਅਰ ਫੋਰਸ ਦੇ ਜਨਰਲ, ਉਹਨਾਂ ਦੇ ਐਕਸਪਰਟ, ਮਤਲਬ ਉਹਨਾਂ ਨੂੰ ਤਾਂ ਕਿਸੇ ਨੂੰ ਪਤਾ ਹੀ ਕੁਛ ਨਹੀਂ ਹੈ। ਆ ਮੋਦੀ ਨੇ ਇੰਨੀ ਵੱਡੀ ਇਨਵੈਂਸ਼ਨ ਕੱਢੀ, ਹੁਣ ਤੱਕ 72 ਸਾਲ ਚ, शुक्र करो ने ये नहीं कहा कि ये बात नेहरू को भी मालूम नहीं थी, मैंने ये बताया। अब जड़ा वो बदलों का जड़ा ध्यान रखो कि बदला जी हमला करो। फिर उन्हें अगों कहा कि भाई ये सच एन इररिस्पॉन्सिबल स्टेटमेंट फ्रॉम मोदी इज हाईली डैमेजिंग, somebody like this cannot remain India's prime minister। ये प्रधानमंत्री रहने दे काबिल है। फिर उन्हें अगों ये भी कहा कि भाई ये जिहड़ी प्रॉब्लम है भी RSS या BJP का बेसिक इन्हां दी प्रॉब्लम है कि दे लैक रैशनैलिटी एंड साइंटिफिक टैंपर। उस तो पहला भी दस चुका है भी कितना इंडिया किदां दे सर्जन सी, हाथी का सिर किवें ला दिंदे सी, फिर किवें गमलियां दे विच जिहड़े ने 100 कौरवां दे बच्चे जिहड़े ने वो जम के विच रखे सी, है ना, गमलियां चों कड्डे किन्ने तां ही 100 भरा सी। फिर जिहड़ा उन्होंने ये अब्दुल्ला ने जिहड़ा उमर अब्दुल्ला ने कहा ही टुक ए डिग एट BJP फॉर डिलीटिंग ए ट्वीट अबाउट मोदीज क्लेम। उन्हें कहा जी हुण तां डिलीट कर दित्ती। उन्हें कहा लुक्स लाइक द ट्वीट गॉट लॉस्ट इन द क्लाउड्स।
ਕਹਿੰਦਾ ਟਵੀਟ ਵੀ ਬਦਲਾਂ ਦੇ ਵਿੱਚ ਗਵਾਚ ਗਈ। ਲੱਕਲੀ देयर आर ਸਕਰੀਨਸ਼ਾਟਸ ਫੋਲੋਇੰਗ ਅਰਾਊਂਡ ਫॉर ਹੁਣ ਭਾਵੇਂ ਤੂੰ ਕੱਢ ਦਿੱਤਾ ਹੈ ਸਕਰੀਨਸ਼ਾਟ ਉਹਦੇ ਘੁੰਮ ਰਹੇ ਨੇ। ਔਰ ਉਹਨੇ ਕਿਹਾ ਪਾਕਿਸਤਾਨੀ ਰਡਾਰ ਡਜ਼ਨਟ ਪੈਨੀਟ੍ਰੇਟ ਕਲਾਉਡਸ, ਇਹ ਹੁਣ ਇਹ ਮੋਦੀ ਨੂੰ ਕੋਟ ਕਰ ਰਿਹਾ ਜੀ। ਦਿਸ ਇਜ਼ ਐਨ ਇੰਪੋਰਟੈਂਟ ਪੀਸ ਆਫ ਟੈਕਟੀਕਲ ਇਨਫੋਰਮੇਸ਼ਨ that will be critical when planning future air strikes। ਉਹਨਾਂ ਨੇ ਕਿਹਾ ਜੀ ਹੁਣ ਇਹ ਦੇਖ ਲੈਣਾ ਵੀ ਪਾਕਿਸਤਾਨ ਦਾ ਜਿਹੜਾ ਰਡਾਰ ਹੈ ਉਹ ਬਦਲਾਂ ਨੂੰ ਨਹੀਂ ਵਿਨ ਸਕਦਾ ਜਦੋਂ ਫਿਊਚਰ 'ਚ ਕਰਨਾ ਹੈ। ਇਸ ਜਿਹੜੀ ਨਵੀਂ ਕਾਰਡ ਹੈ ਇਸ ਦਾ ਜ਼ਰੂਰ ਧਿਆਨ ਰੱਖਣਾ। ਫਿਰ ਉਹਨੇ ਕਿਹਾ ਕਿ ਵੀ ਇਹ ਕਾਂਗਰਸ ਦੇ ਸਪੋਕਸਪਰਸਨ ਸੰਜੇ ਝਾ ਨੇ ਕਿਹਾ ਮੋਦੀ ਜੀ ਇਹ ਰਡਾਰ ਹੈ, प्लीज रिमूव योर रेबैन एंड सी द क्लाउड्स अगेन। रेबैन ਦੀਆਂ ਐਨਕਾਂ ਲਾ ਕੇ ਰੱਖਦਾ, ਲਾ ਕੇ ਦੇਖ ਉੱਪਰ ਬੱਦਲ ਨੇ। ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਚੀਫ ਮਹਿਬੂਬਾ ਮੁਫਤੀ ਸੈਡ ਮੋਦੀਜ਼ ਲੌਜਿਕ ਵਾਸ ਪੇਨਫੁਲੀ ਐਮਬੈਰਸਿੰਗ। ਇੰਨੀ ਐਮਬੈਰਸਮੈਂਟ नो सीक्रेट। ਹੁਣ ਇਹ ਉਹਦਾ ਜ਼ਿਆਦਾ ਮਜ਼ਬੂਤ ਹੈ। ये उदा जुमला ही फेंकता रहा 5 साल की सरकार में, सोचा था क्लाउडी है मौसम नहीं आऊंगा रडार में। उत्ते गालिब दी ला के गालिब दी टोपी मोदी ने पवाई है तो उत्ते ये शेर लिखा कि जुमला ही फेंकता रहा 5 साल की सरकार में, सोचा था क्लाउडी है मौसम नहीं आऊंगा रडार में, पर फंस गया रडार दे थले। वो तो रडार चो निकल गए, ये रडार च फंस गया। उन्होंने कहा received via WhatsApp, got to admit sense of creativity and humor in our country is just unparalleled। कि भी हुण ਉਹਦੇ गालिब वाली टोपी ਉਹਦੇ ਸਿਰ ਤੇ ਪਾ ਕੇ ਉਹਨਾਂ ਨੇ WhatsApp ਤੇ ਘੁਮਾ ਦਿੱਤਾ। फिर उन्हें क्या है कि भाई नो सीक्रेट दैट बालाकोट स्ट्राइक्स फेल्ड टू हिट द इंटेंडेड टारगेट, ट्वीटेड द फार्मर। उन्हें क्या जी पहली गल तो उन्हें हिट ही नहीं किया, वो 12 दरख्त शहीद किए तो एक कां बेचारा जिहड़ा है उन्होंने मुक्ति दवाई। Was it because the Prime Minister overruled the advice of Indian Air Force and authorized air strikes in bad weather? Cloud cover logic is painfully embarrassing. Remind me again, why is Rahul Gandhi derided as Pappu? कि भी जो राहुल गांधी ਨੂੰ ਪੱਪੂ ਪੱਪੂ ਕਹਿੰਦੇ ਸੀ ਇਦਾਂ ਦੀਆਂ ਸ਼ੁਰੂ ਚੋਂ ਵੀ ਉਹਨੇ ਇੱਕ ਦੋ ਜਬਲੀਆਂ ਮਾਰੀਆਂ ਸੀ। ਉਹ ਕਹਿੰਦੇ ਵੀ ਤੁਹਾਡੇ 'ਚ ਫਰਕ ਕੀ ਹੈ, ਕਿਤੇ ਇਹ ਤਾਂ ਨਹੀਂ ਵੀ ਇਹ ਜਿਹੜਾ ਤੁਸੀਂ ਓਵਰਰੂਲ ਕੀਤਾ 에ਅਰ ਫੋਰਸ ਵਾਲਿਆਂ ਨੂੰ ਉਹਦਾ ਨਤੀਜਾ ਹੈ ਵੀ ਕੋਈ ਵੀ ਗੱਲ ਟਿਕਾਣੇ ਤੇ ਨਹੀਂ ਲੱਗੀ। ਫਿਰ ਉਹਨੇ ਮੋਦੀ ਨੂੰ ਕ੍ਰਿਟਿਸਾਈਜ਼ ਕਰਨ ਵਾਲਾ ਇੱਕ ਯੂਜ਼ ਕੀਤਾ, I was raked over the coals for questioning veracity of Balakot strike। ਉਹਨੇ ਕਿਹਾ ਮੈਨੂੰ ਕੰਡਿਆਂ ਤੋਂ ਘੜੀਸਿਆ ਸੀ ਜਦੋਂ ਮੈਂ ਇਹ ਕਿਹਾ ਸੀ ਕਿ ਵੀ ਸਾਬਤ ਕਰੋ ਵੀ ਬਾਲਾਕੋਟ ਜਿਹੜੇ ਤੁਹਾਡੇ ਨਿਸ਼ਾਨੇ ਨੇ ਉਹ ਕਿੱਥੇ ਲੱਗੇ ਨੇ। But seeing Pakistani media and journalists troll the Prime Minister on cloud gaffe is awfully embarrassing. BJP's ability to suspend logic in its quest to win another term is mind-numbingly fatuous. Our armed forces do not deserve this। ਉਹਨੇ ਕਿਹਾ ਇੱਕ ਟਰਮ ਹੋਰ ਜਿੱਤਣ ਦੇ ਲਈ ਹੁਣ ਹਰ ਰੋਜ਼ ਕੋਈ ਨਵਾਂ ਜਿਹੜਾ ਝੂਠ ਬੋਲਦਾ ਉਹਨੂੰ ਹਰ ਰੋਜ਼ ਜਿਵੇਂ ਉਹ ਸਿੰਦਾਬਾਦ ਦਾ ਸੇਲਰ ਦੇ ਵਿੱਚ ਸੀ ਉਹ ਬਾਂਦਰ ਚੜ ਗਿਆ ਸੀ ਤੇ ਮੋਢੇ ਤੇ ਉਹ ਛੱਡੇ ਨਾ ਉਹਨੂੰ। ਉਹ ਕਿਹਾ ਵੀ ਮੈਂ ਇਵੇਂ ਕਿ ਇਹ ਕਹਾਣੀ ਮੈਨੂੰ ਰੋਜ਼ ਸੁਣਾਇਆ ਕਰ, ਉਹਦੇ ਚੋਂ ਨਿਕਲੀਆਂ ਕਹਾਣੀਆਂ। ਸੋ ਇਹਦੇ ਤੇ ਵੀ ਬਾਂਦਰ ਚੜਿਆ ਹੋਇਆ ਵੀ ਇਹਨੇ ਰੋਜ਼ ਇੱਕ ਝੂਠ ਬੋਲਣਾ ਹੀ ਹੈ ਕਿ ਵੀ ਚੋਣਾਂ ਜਿੱਤਣੀਆਂ ਨੇ। ਫਿਰ ਉਹਨੇ ਜਿਹੜਾ ਆਈ ਐਮ ਸਰਪ੍ਰਾਈਜ਼ਡ, ਫਿਰ ਉਹਨੇ ਰਾਵ ਵਿਜ਼ਡਮ ਦੀ ਗੱਲ ਕੀਤੀ। ਆਈ ਐਮ ਸਰਪ੍ਰਾਈਜ਼ਡ ਦੈਟ ਕੰਟਰੀਜ਼ ਪੰਡਿਤਸ ਹੂ ਅਬਿਊਜ਼ਡ ਮੀ ਨੈਵਰ ਫਿਗਰਡ ਦਿਸ ਆਊਟ, ਹੀ ਹੈਡ ਐਡਿਡ। ਇਹ ਵੀ ਉਹਨੇ ਕਿਹਾ ਕਿ ਮੋਦੀ ਨੇ ਕਿਹਾ ਕਿ ਵੀ ਇਹ ਜਿਹੜੇ ਮੈਨੂੰ ਰੋਜ਼ਾਨਾ ਗਾਲਾਂ ਕੱਢਦੇ ਉਹਨਾਂ ਨੂੰ ਪਹਿਲਾਂ ਕਦੇ ਪਤਾ ਨਹੀਂ ਲੱਗਾ ਕਿ ਬਦਲਾਂ ਦੇ ਵਿੱਚ ਵੀ ਜਿਹੜਾ ਕੀਤਾ ਜਾ ਸਕਦਾ ਔਰ ਕਿਉਂਕਿ ਕੀਤਾ ਹੀ ਬਦਲਾਂ ਜਾ ਸਕਦਾ ਔਰ ਰਡਾਰ ਨਹੀਂ ਡਿਟੈਕਟ ਕਰਦਾ। ਔਰ ਸਾਡੇ ਰੈਗੂਲਰ ਵਿਊਅਰ ਉਸਮਾਨ ਤਾਲਿਬ ਜੀ ਨੇ ਸਾਨੂੰ ਡੈਨਮਾਰਕ ਤੋਂ ਲਿਖਿਆ ਔਰ ਉਹਨਾਂ ਨੇ ਹੈਡਲਾਈਨ ਹੀ ਦਿੱਤੀ, ਟੀ ਬॉय ਡਿਕਟੇਟਿੰਗ ਇੰਡੀਅਨ 에ਅਰ ਫੋਰਸ ਜਨਰਲਸ ਕਿ ਚਾਹ ਵੇਚਣ ਵਾਲਾ। ਵੈਸੇ ਉੱਥੋਂ ਵੀ ਝੂਠ, ਜਦੋਂ ਕਹਿੰਦਾ ਸੀ ਮੈਂ ਆਪਣੇ ਪਿਓ ਦੇ ਨਾਲ ਫਲਾਣੇ ਸਟੇਸ਼ਨ ਦੇ ਉੱਤੇ ਚਾਹ ਵੇਚਦਾ ਹੁੰਦਾ ਸੀ, ਉਹ ਬਾਅਦ ਚ ਉਹਨਾਂ ਨੇ ਰਿਸਰਚ ਕੀਤੀ ਕਿ ਉੱਥੇ ਉਦੋਂ ਸਟੇਸ਼ਨ ਹੀ ਨਹੀਂ ਸੀ ਹੁੰਦਾ, ਉੱਥੇ 10 ਸਾਲ ਬਾਅਦ ਖੁੱਲਿਆ ਜਾ। ਝੂਠ ਹੀ ਬੋਲਣਾ। ਹੋਰ ਵੀ ਦਾ ਆ ਗਿਆ ਕਿ ਜੀ ਮੈਂ 1986 ਚ ਕਿ ਪਤਾ ਨਹੀਂ ਕਦੋਂ, ਮੈਂ ਇੰਨਾ ਹੁਣ ਇਕੱਠਾ ਵੀ ਨਹੀਂ ਕੀਤਾ, ਕਿ ਅਡਵਾਨੀ ਦੀ ਫੋਟੋ ਖਿੱਚੀ ਸੀ ਤੇ ਫਿਰ ਮੈਂ ਈਮੇਲ ਰਾਹੀਂ ਉਹ ਭੇਜੀ। ਉਦੋਂ ਈਮੇਲ ਵੀ ਨਹੀਂ ਸੀ ਬਣੀ। ਸੋ ਹੁਣ ਮਤਲਬ ਇਹ ਹੈ ਕਿ ਵੀ ਉਹਦੇ ਪਿੱਛੇ ਜਿਹੜੇ ਨੇ
ਰਡਾਰ ਨੇ ਡਿਟੈਕਟ ਕੀਤਾ ਕਿ ਨਹੀਂ ਬੱਦਲਾਂ ਕਰਕੇ, ਪਰ ਇਹਦੇ ਝੂਠੇ ਡਿਟੈਕਟਰ ਜਿਹੜੇ ਨੇ ਉਹ ਨਾਲ ਨਾਲੇ ਤੇ ਲੱਗੇ ਹੋਏ ਨੇ। ਔਰ ਉਹਦੇ ਚ ਉਹਨਾਂ ਨੇ ਲਿਖਿਆ, ਉਸਮਾਨ ਤਾਰਿਬ ਜੀ ਨੇ, ਡੀਅਰ ਡਾਕਟਰ ਸਾਹਿਬ ਐਂਡ ਨੀਲਮ ਕੌਰ, ਸਲਾਮ ਤੇ ਸਤਿ ਸ੍ਰੀ ਅਕਾਲ। I watched the hilarious interview of my life when a T-boy reveals that clouds can help them escape after air strike. What a moron he is. He doesn't have any knowledge of radar technology. And which type of officers could say yes to him? Is this reality of digital India? Wow. I salute you, Dr. Sir, for calling him a con artist. He said he had a digital camera in 1987 and took picture of Advani. He also used email in 1987. He is just a moron and his Bhagats haven't 5 milligram of brain. Moron American ਇਸਤੇਮਾਲ ਕਰਦੇ, ਗਧਾ ਸਿਰੇ ਦਾ, ਮੂਰਖ, ਮਹਾਮੂਰਖ। ਔਰ ਉਹਨਾਂ ਦਾ ਵੀ ਬ੍ਰੇਨ ਜਿਹੜਾ ਹੈ ਉਹਦੇ ਚੇਲਿਆਂ ਦਾ, ਮੋਦੀ, ਉਹਨਾਂ ਨੂੰ ਭਗਤ ਹੀ ਕਹਿੰਦੇ ਨੇ ਅੱਜ ਕੱਲ੍ਹ, ਮੋਦੀ ਭਗਤ। ਹੁਣ ਮੋਦੀ ਭਗਤ ਮੈਨੂੰ ਕਹਿੰਦਾ, ਭਗਤ ਹੀ ਕਹਿ ਦਿੰਦੇ ਨੇ। ਉਹਨਾਂ ਦਾ ਜਿਹੜਾ 5 ਮਿਲੀਗ੍ਰਾਮ ਬ੍ਰੇਨ ਹੈ। Very sad and shame for 1.3 million people. Dr. Sahab, I can smell people's sympathy towards 2020. Inshallah, Khalistan will be reality soon. Usman Talib ji, बहुत शुक्रिया। और ਅੱਜ ਕੱਲਾ ਤੁਸੀਂ ਹੀ ਜਿਹਨੂੰ ਕਹਿੰਦੇ ਨੇ ਖੁਸ਼ੀ 'ਚ ਲੋਟ-ਪੋਟ ਨਹੀਂ ਹੋਏ। ਪਿਛਲੇ 2-3 ਦਿਨਾਂ ਤੋਂ ਸਾਰੇ ਹੀ ਜਿਹੜੇ ਨੇ ਉਹ ਮੋਦੀ ਜੀ ਨੇ ਲੋਟ-ਪੋਟ ਕਰ ਦਿੱਤੇ ਨੇ। ਔਰ ਦੁਨੀਆ ਦੇ ਸਾਰੇ ਸਾਇੰਸਦਾਨ, ਐਸਟਰੋਫਿਜ਼ਿਸਟ, ਫਿਜ਼ਿਸਟ, ਉਹਨਾਂ ਨੇ ਸ਼ਰਮ ਦੇ ਵਿੱਚ ਜਿਹੜਾ ਮੂੰਹ ਲਟਕਾਇਆ ਹੋਇਆ ਕਿ ਜਿਹੜੀ ਗੱਲ ਮੋਦੀ ਜੀ ਨੂੰ ਜਿਹੜੇ ਮਗਰਮੱਛ ਦਾ ਬੱਚਾ ਫੜਦੇ ਰਹੇ ਉਹਨਾਂ ਨੂੰ ਸਮਝ ਆ ਗਈ, ਸਾਨੂੰ ਕਿਉਂ ਨਹੀਂ ਸਮਝ ਆਈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਟੌਪਿਕ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ ਔਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ, ਜੋ ਸਾਡਾ SOS ਹੈ ਉਹ YouTube ਤੇ ਲਾਈਵ ਨਹੀਂ ਚੱਲ ਰਿਹਾ, ਸੋ ਤੁਸੀਂ ਇਸ ਨੂੰ ਰਿਕਾਰਡਡ ਦੇਖ ਸਕਦੇ ਹੋ। ਜੋ ਤੁਹਾਡੇ ਰਾਏ ਤੇ ਸੁਝਾਅ ਨੇ ਤੁਸੀਂ ਸਾਨੂੰ Facebook ਰਾਹੀਂ ਵੀ ਭੇਜ ਸਕਦੇ ਹੋ ਔਰ ਸਾਡੀ ਜੋ ਈਮੇਲ ID ਹੈ ਉਸ ਰਾਹੀਂ ਵੀ ਤੁਸੀਂ ਸਾਨੂੰ ਭੇਜ ਸਕਦੇ ਹੋ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਰਨੇਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।